दुनिया भर में बैठे पंजाबी प्यारिਆਂ ਨੂੰ अहमद रज़ा ਦਾ सलाम, सत श्री अकाल और नमस्कार। एक सोहनी खबर, एक चंगी खबर ਦੇ ਨਾਲ ਹਾਜ਼ਰ ਹਾਂ और वो खबर है विसाखी ਦੇ ਬਾਰੇ। ਦੱਸਦੇ ਜਾਈਏ ਕਿ ਜਿਹੜੀਆਂ ਇਸ ਦਫਾ ਦੇ ਰਿਊਮਰਸ ਕੁਛ ਅੱਗੇ ਸਾਡੇ ਆ ਰਹੀਆਂ ਸੀ ਔਰ ਕੁਛ ਜਿਹੜੀਆਂ ਜ਼ਮੀਨੀ ਹਕੀਕਤਾਂ ਸੀ ਕਰੋਨਾ ਮਹਾਮਾਰੀ ਦੇ ਕਰਕੇ ਜੋ ਹਾਲਾਤ ਸੀ, ਇਹ ਲੱਗ ਰਿਹਾ ਸੀ ਕਿ ਇਸ ਦਫਾ ਵਿਸਾਖੀ ਮੇਲਾ ਸ਼ਾਇਦ ਨਾ ਹੋਵੇ। ਲੇਕਿਨ ਇਹ ਦੱਸਦੇ ਜਾਈਏ ਤੁਹਾਨੂੰ, ਇਹ ਖੁਸ਼ਖਬਰੀ ਸੁਣਾਉਂਦੇ ਜਾਈਏ ਕਿ ਵਿਸਾਖੀ ਮੇਲਾ ਭਰਪੂਰ ਤਰੀਕੇ ਦੇ ਨਾਲ ਹਸਨ ਅਬਦਾਲ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਹ ਹਸਨ ਅਬਦਾਲ ਉਹੀ ਪਾਕ ਪਵਿੱਤਰ ਥਾਂ ਹੈ ਜਿੱਥੇ ਬਾਬਾ ਗੁਰੂ ਨਾਨਕ ਜਦੋਂ ਮੱਕੇ ਤੋਂ ਵਾਪਸ ਇੱਥੇ ਆਉਂਦੇ ਹਨ ਤੇ ਉਦੋਂ ਇੱਥੇ ਠਹਿਰੇ ਸਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਪ੍ਰਚਾਰ ਕੀਤਾ ਔਰ ਸਾਰਿਆਂ ਨੂੰ ਮਨੁੱਖਤਾ ਵਾਸਤੇ ਇੱਕ ਦਿਸ਼ਾ ਦਿੱਤੀ ਕਿ ਹੰਕਾਰ ਬਹੁਤਾ ਨਹੀਂ ਕਰਨਾ ਚਾਹੀਦਾ। ਜੇ ਹੰਕਾਰ ਕਰੋਗੇ ਤਾਂ ਤੁਸੀਂ ਅੱਗੇ ਨਹੀਂ ਵਧ ਸਕੋਗੇ। ਜਿਸ ਤਰ੍ਹਾਂ ਵਲੀ ਕੰਧਾਰੀ ਨੇ ਉਹਨਾਂ ਨੂੰ ਪਾਣੀ ਪੀਣ ਵਾਸਤੇ ਪ੍ਰਧਾਨੇ ਨੇ ਬੇਨਤੀ ਕੀਤੀ ਤੇ ਜਦੋਂ ਵਲੀ ਕੰਧਾਰੀ ਜੀ ਨੇ ਉੱਥੋਂ ਪੱਥਰ ਸੁੱਟਿਆ ਤੇ ਉਹ ਪੰਜਾ ਸਾਹਿਬ ਨਾਲ ਰੋਕਿਆ ਤੇ ਜਿੱਥੇ ਅੱਜ ਝਰਨਾ ਚੱਲ ਰਿਹਾ ਸੰਗਤ ਇਹ ਦੇਖ ਕੇ ਬਹੁਤ ਖੁਸ਼ ਹੋ ਰਹੀ ਹੈ। ਇਹੀ ਉਹ ਜਗ੍ਹਾ ਹੈ ਜਿੱਥੇ ਵਲੀ ਕੰਧਾਰੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਇਹ ਖਾਸ ਇਤਿਹਾਸਿਕ ਪੁਆਇੰਟ ਹੈ ਔਰ ਨਾ ਸਿਰਫ ਸਿੱਖਾਂ ਵਾਸਤੇ ਬਲਕਿ ਜਿਹੜੇ ਨਾਨਕ ਲੇਵਾ ਹਨ, ਜਿਹੜੇ ਨਾਨਕ ਨੂੰ ਮੰਨਣ ਵਾਲੇ ਹਨ, ਉਹਨਾਂ ਵਾਸਤੇ ਇੱਕ ਬੜਾ ਹੀ ਇੰਪੋਰਟੈਂਟ ਪਲੇਸ ਹੈ। ਇਸ ਦਫਾ ਜਿਵੇਂ ਕਰੋਨਾ ਦਾ ਕਰਕੇ ਸਾਰੀਆਂ ਐਕਟੀਵਿਟੀਜ਼ ਕੈਂਸਲ ਹੋਈਆਂ, ਸੋਚਿਆ ਜਾ ਰਿਹਾ ਸੀ ਕਿ ਇਸ ਦਫਾ ਸ਼ਾਇਦ ਵਿਸਾਖੀ ਮੇਲਾ ਨਹੀਂ ਹੋ ਪਾਏਗਾ। ਲੇਕਿਨ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ, ਉਸ ਨੋਟੀਫਿਕੇਸ਼ਨ ਰਾਹੀਂ 12 ਤਾਰੀਖ ਨੂੰ ਜਿਹੜੇ ਇੰਡੀਅਨ ਸਿੱਖ ਸਰਦਾਰ ਹਨ ਉਹਨਾਂ ਦਾ ਵੀਜ਼ਾ ਜਿਹੜਾ ਲੱਗ ਚੁੱਕਾ ਹੈ ਇਸ ਵੇਲੇ ਤੱਕ, ਜਿਹੜੀ ਇਸ ਟਾਈਮ ਤੱਕ ਕਨਫਰਮੇਸ਼ਨ ਹੈ ਉਹ 1100 ਲੋਕਾਂ ਦਾ ਵੀਜ਼ਾ ਲੱਗ ਚੁੱਕਾ ਹੈ ਔਰ ਇਹ ਪਹੁੰਚਣਗੇ 12 ਅਪ੍ਰੈਲ ਨੂੰ ਵਾਘਾ ਰਾਹੀਂ। ਇਹ ਪਹੁੰਚਣਗੇ ਪਾਕਿਸਤਾਨ ਔਰ ਇੱਥੋਂ ਸਿੱਧੇ ਪਹੁੰਚਣਗੇ ਹਸਨ ਅਬਦਾਲ। ਹਸਨ ਅਬਦਾਲ ਦੇ ਅੰਦਰ ਅੱਗੇ 13 ਤਾਰੀਖ ਨੂੰ ਇਹ ਵਲੀ ਕੰਧਾਰੀ ਦੇ ਸ਼ਰਾइन ਤੇ ਉਹਨਾਂ ਦੇ ਦਰਬਾਰ ਤੇ ਇਹ ਵਿਜ਼ਿਟ ਕਰਨਗੇ ਔਰ 14 ਤਰੀਕ ਨੂੰ ਜਿਹੜੀ ਮੇਨ ਤਕਰੀਬ ਹੋਏਗੀ ਵਿਸਾਖੀ ਦੀ, ਉਹ ਹੋਏਗੀ ਮੇਨ ਭੋਗ ਅਖੰਡ ਪਾਠ ਸਾਹਿਬ। ਇਹ ਤਕਰੀਬ ਜਿਹੜੀ ਹਮੇਸ਼ਾ ਤੋਂ ਹੁੰਦੀ ਆ ਰਹੀ ਇਹ ਹੋਏਗੀ ਔਰ 15 ਨੂੰ ਇਹ ਫਿਰ ਸਾਰੇ ਜਿਤਨੇ ਇਹ ਸੰਗਤਾਂ ਹਨ ਇਹ ਵਾਪਸ ਆਣਗੇ ਇੱਥੇ ਗੁਰਦੁਆਰਾ ਨਨਕਾਣਾ ਸਾਹਿਬ ਔਰ ਨਨਕਾਣਾ ਸਾਹਿਬ ਦੇ ਵਿੱਚ ਜਿਤਨੇ ਗੁਰਦੁਆਰੇ ਹਨ ਉੱਥੇ ਵਿਜ਼ਿਟ ਕਰਨਗੇ। ਫਿਰ ਅੱਗੇ 22 ਤੱਕ ਇੱਥੇ ਰਹਿਣਗੇ ਜਿਨ੍ਹਾਂ ਦੇ ਵਿੱਚ ਕਰਤਾਰਪੁਰ ਵੀ ਹੈ ਔਰ ਉਸ ਦੇ ਨਾਲ ਨਾਲ ਗੁਰਦੁਆਰਾ ਦਰਬਾਰ ਸਾਹਿਬ ਲਾਹੌਰ ਦੇ ਆਸੇ-ਪਾਸੇ ਤੇ ਸੱਚਾ ਸੌਦਾ ਫਰੂਕਾਬਾਦ ਦੇ ਵਿੱਚ ਹੈ। 22 ਤਾਰੀਖ ਤੱਕ ਇਹ ਸਾਰੇ ਲੋਕ ਇੱਥੇ ਰਹਿਣਗੇ, 1100 ਲੋਕ, ਔਰ 1100 ਲੋਕਾਂ ਤੋਂ ਬਾਅਦ ਫਿਰ ਇਹ 22 ਤਰੀਕ ਨੂੰ ਵਾਪਸ ਇੰਡੀਆ ਚਲੇ ਜਾਣਗੇ। ਸੋ ਇਹ ਹੈ ਜਿਹੜਾ ਪਲਾਨ ਇਸ ਦਫਾ ਵਿਸਾਖੀ ਦਾ ਹੈ। ਇਹਦੇ ਵਾਸਤੇ ਪਾਕਿਸਤਾਨੀ ਸਰਕਾਰ ਵੱਲੋਂ ਵੀ ਅਨਾਉਂਸ ਹੋ ਚੁੱਕੀ ਹੈ ਔਰ ਇਹ ਜਿਹੜੇ ਇੰਡੀਆ ਦੇ ਵਿੱਚ ਪਾਕਿਸਤਾਨ ਦੀ ਐਮਬੈਸੀ ਹੈ ਉਹਨਾਂ ਵੱਲੋਂ ਵੀ ਇਹ ਜਿਹੜਾ ਵੀਜ਼ਾ ਹੈ 1100 ਤੋਂ ਉੱਪਰ ਉਹ ਅਪਰੂਵ ਕਰ ਦਿੱਤਾ ਗਿਆ ਹੈ। ਹੁਣ ਵੇਖਣਾ ਹੈ ਕਿ ਇਹਦੇ ਵਿੱਚ ਆਇਆ ਕੋਈ ਅੱਗੇ ਤੋਂ ਕੋਈ ਰੱਦੋ ਬਦਲ ਆਉਂਦਾ ਹੈ ਜਾਂ ਨਹੀਂ ਆਉਂਦਾ। ਇੱਕ ਹੋਰ ਗੱਲ ਦੱਸਦੇ ਜਾਈਏ ਕਿ ਜਿਹੜਾ ਵਿਸਾਖੀ ਮੇਲਾ ਹੈ ਇਸ ਦੀ ਖਾਸ ਜਿਹੜੀ ਇਤਿਹਾਸਿਕ ਇੰਪੋਰਟੈਂਟ ਇਸ ਲਈ ਵੀ ਬਣਦੀ ਹੈ, ਇਸੇ ਦਿਨ ਹੀ ਖਾਲਸਾ ਪੰਥ ਦੀ ਬੁਨਿਆਦ ਗੁਰੂ ਗੋਬਿੰਦ ਜੀ 1699 ਦੇ ਵਿੱਚ ਰੱਖਦੇ ਹਨ ਔਰ ਇਸੇ ਦਿਨ ਹੀ ਜਿਹੜੇ 5 ਨਿਸ਼ਾਨ ਹਨ ਉਹ ਸਿੱਖਾਂ ਨੂੰ ਦਿੱਤੇ ਜਾਂਦੇ ਹਨ ਔਰ ਸਿੱਖਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਨਾਨਕ ਲੇਵਾ ਹੋ, ਇਹ ਤੁਹਾਡੀ ਸ਼ਾਨ ਹੈ, ਇਹ ਤੁਹਾਡੀ ਇੱਜ਼ਤ, ਤੁਸੀਂ ਮਾਣ ਦੇ ਨਾਲ ਕਿਵੇਂ ਰਹਿਣਾ ਹੈ। ਸੋ ਇੱਕ ਲੰਬੀ ਤਾਰੀਖ ਜਿਹੜੀ ਇਸ ਦਿਨ ਦੇ ਨਾਲ ਇੱਕ ਜੁੜੀ ਹੋਈ ਹੈ। ਲੇਕਿਨ ਬਾਕੀ ਲੋਕਾਂ ਨੂੰ ਅਸੀਂ ਇਹ ਵੀ ਦੱਸਦੇ ਜਾਈਏ ਕਿ ਇਹ ਇੱਕ ਮਜ਼ਹਬੀ ਡੇ ਤੇ ਹੈ ਹੀ ਸਿੱਖਾਂ ਵਾਸਤੇ, ਸਿੱਖ ਕਮਿਊਨਿਟੀ ਵਾਸਤੇ, ਜਿਹੜੇ ਸਾਡੇ ਸਿੱਖ ਧਰਮ ਦੇ ਮੰਨਣ ਵਾਲੇ ਨੇ। ਲੇਕਿਨ ਉਸ ਤੋਂ ਹਟ ਕੇ ਜਿਹੜਾ ਪੰਜਾਬੀ ਜਿਤਨੇ ਵੀ ਦੁਨੀਆ ਦੇ ਜਹਾਨ ਦੇ ਵਿੱਚ ਬੈਠੇ ਨੇ ਉਹ ਇਸ ਤੋਂ ਪਹਿਲੇ ਵੀ ਵਿਸਾਖੀ ਮਨਾਉਂਦੇ ਆ ਰਹੇ ਸੀ। ਵਿਸਾਖੀ ਦਾ ਬੁਨਿਆਦੀ ਤੌਰ 'ਤੇ ਜਿਹੜਾ ਕਨਸੈਪਟ ਹਮੇਸ਼ਾ ਪੰਜਾਬੀ ਪ੍ਰਚਾਰ ਵਿਸਾਖੀ ਮੇਲਾ ਮਨਾਉਂਦਾ ਆਇਆ ਹੈ ਉਹ ਇਹ ਹੈ ਕਿ ਜਦੋਂ ਕਣਕਾਂ ਵੱਢੀਆਂ ਜਾਂਦੀਆਂ ਹਨ ਔਰ ਕਿਸਾਨਾਂ ਦੇ ਘਰ ਦਾਣੇ ਆ ਜਾਂਦੇ ਸੀ ਤੇ ਕਿਸਾਨ ਖੁਸ਼ ਹੁੰਦਾ ਸੀ, ਖੁਸ਼ੀ ਦੇ ਵਿੱਚ ਉਹ ਨੱਚਦਾ ਸੀ, ਹੱਸਦਾ ਸੀ, ਗਾਉਂਦਾ ਸੀ। ਇਹ ਵਿਸਾਖੀ ਦਾ ਕਨਸੈਪਟ ਜਦੋਂ ਖਾਲਸਾ ਪੰਥ ਦੀ ਬੁਨਿਆਦ ਰੱਖੀ ਗਈ ਹੈ ਉਸ ਤੋਂ ਸਦੀਆਂ ਪਹਿਲੇ ਇਹ ਪੰਜਾਬ ਦੇ ਵਿੱਚ ਚੱਲਦਾ ਆ ਰਹੀ ਹੈ ਔਰ ਸਾਰੇ ਇੱਥੇ ਦੇ ਜਿਤਨੇ ਵੀ ਇੱਥੇ ਸ਼ਹਿਰ ਹਨ, ਪਿੰਡ ਹਨ, ਉਹਨਾਂ ਦੇ ਵਿੱਚ ਮਨਾਇਆ ਜਾਂਦਾ ਹੈ। ਵੰਡ ਤੋਂ ਪਹਿਲੇ ਤਾਂ ਐਮਨਾਬਾਦ ਦਾ ਵਿਸਾਖੀ ਮੇਲਾ ਉਹ ਬੜਾ ਮਸ਼ਹੂਰ ਮੇਲਾ ਲੱਗਦਾ ਸੀ, ਬਲਕਿ ਜਿਸ ਸ਼ਹਿਰ ਦੇ ਵਿੱਚ ਅਸੀਂ ਜਾਈਏ ਉੱਥੇ ਵਿਸਾਖੀ ਮੇਲਾ ਲੱਗਦਾ ਸੀ। ਲੇਕਿਨ ਪਾਕਿਸਤਾਨ ਬਣਨ ਤੋਂ ਬਾਅਦ ਫਿਰ ਇਸ ਦੇ ਸਿਰਫ ਇੱਕ ਧਾਰਮਿਕ ਜਿਹੜੀ ਇੰਪੋਰਟੈਂਸ ਹੈ ਉਹ ਸਿੱਖਾਂ ਦੇ ਕਰਕੇ ਜਿਹੜਾ ਹਸਨ ਅਬਦਾਲ ਦੇ ਵਿੱਚ ਵਿਸਾਖੀ ਮੇਲਾ ਹੁੰਦਾ ਉਸ ਕਰਕੇ ਰਹਿ ਗਈ ਹੈ। ਔਰ ਇਸ ਵੀਡੀਓ ਰਾਹੀਂ ਅਸੀਂ ਜਿੱਥੇ ਇਹ ਕਹਿੰਦੇ ਹਾਂ ਕਿ ਪਾਕਿਸਤਾਨੀ ਸਰਕਾਰ ਜਾਂ ਪੰਜਾਬ ਸਰਕਾਰ ਜਿੱਥੇ ਵਿਸਾਖੀ ਮੇਲਾ ਹਸਨ ਅਬਦਾਲ ਦੇ ਅੰਦਰ ਮਨਾ ਰਹੀ ਹੈ ਉੱਥੇ ਸ਼ਹਿਰ ਸ਼ਹਿਰ ਪਿੰਡ ਪਿੰਡ ਜਿਹੜੇ ਵਿਸਾਖੀ ਦਾ ਮੇਲਾ ਲੱਗਦਾ ਸੀ ਜਿਨ੍ਹਾਂ ਦਾ ਲੋਕਾਂ ਦੀਆਂ ਖੁਸ਼ੀਆਂ ਜੁੜੀਆਂ ਹੋਈਆਂ ਸੀ ਉਹ ਵੀ ਵਾਪਸ ਲੁਟਾਏ ਔਰ ਉੱਥੇ ਜਿਤਨੇ ਵੀ ਮੇਲਾ ਹੈ ਵਿਸਾਖੀ ਫੈਸਟੀਵਲ ਇਸ ਦਾ ਰਿਵਾਈਵਲ ਕਰੇ। ਇਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵਾਘੇ ਤੋਂ ਲੈ ਕੇ ਤੇ ਐਂਡ ਤੱਕ ਜਿਤਨੀ ਇਹ ਯਾਤਰਾ ਹੈ 10-11 ਦਿਨ ਦੀ ਤੁਹਾਡੇ ਨਾਲ ਸਾਰੀ ਖਬਰਾਂ ਅਸੀਂ ਸਾਂਝੇ ਕਰਦੇ ਰਹਾਂਗੇ।
ਜੁੜੇ ਰਹਿਣਾ ਪੰਜਾਬੀ ਪ੍ਰਚਾਰ ਦੇ ਨਾਲ। ਅਹਿਮਦ ਰਜ਼ਾ ਨੂੰ ਦਿਓ ਇਜਾਜ਼ਤ। ਰੱਬ ਰੱਖਾ।